ਹਾਫਿਜ਼ ਸਾਹਿਬ ਤੁਹਾਡੇ ਤੋਂ ਗੱਲ ਸ਼ੁਰੂ ਕਰਦੇ ਹਾਂ। ਇਹ ਦੱਸੋ ਕਿ ਜਿਸ ਤਰ੍ਹਾਂ ਫਲਾਂ ਦੀ ਬੜਾ ਸ਼ੋਰ ਪੈ ਗਿਆ ਵਾ, ਹਜੇ ਤੱਕ ਘਿਓ ਚੀਨੀ ਆਟੇ ਦੀ ਗੱਲ ਤੇ ਨਜ਼ਰ ਨਹੀਂ ਆ ਰਹੀ, ਲੇਕਿਨ ਓਵਰਆਲ ਜਿਹੜਾ ਹੈ ਇੰਤਜ਼ਾਮਾਤ ਕੀ ਨੇ, ਤੁਹਾਡੇ ਸਪਲਾਈ ਚੇਨ ਕੀ ਕਹਿ ਰਹੀ ਹੈ, ਗਾਹਕ ਜਿਹੜਾ ਹੈ ਉਹ ਸ਼ਿਕਵਾ ਸ਼ਿਕਾਇਤ ਨਹੀਂ ਕਰੇ ਤੁਹਾਡੇ ਨਾਲ? ਪਹਿਲੇ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਾਂਗਾ ਸਾਰਿਆਂ ਨੂੰ। अस्सलाम वालेकुम जी। ਗੱਲ ਹੈ ਜੀ, ਜਿੱਥੇ ਤੱਕ ਆਟੇ ਦੀ ਗੱਲ ਕੀਤੀ ਹੈ, ਆਟੇ ਦੀ ਇਸ ਵਕਤ ਨਾ ਤੇ ਕੀਮਤ ਦੀ ਕੋਈ ਮਸਾਇਲ ਨੇ ਬਾਜ਼ਾਰ ਵਿੱਚ ਤੇ ਨਾ ਕੋਈ ਮਸਾਇਲ ਨੇ ਗੰਦਮ ਦੀ ਫਰਵਾਨੀ ਹੈ ਸਰਕਾਰ ਦੀ ਤਰਫੋਂ ਵੀ ਤੇ ਪ੍ਰਾਈਵੇਟ ਮਾਰਕੀਟ ਦੀ ਤਰਫੋਂ ਵੀ ਫਰਵਾਨੀ ਹੈ। ਕਿਸੇ ਕਿਸਮ ਦੀ ਕੋਈ ਵੀ ਪ੍ਰਾਈਸ ਦੀ ਹਾਈਕ ਵੀ ਨਹੀਂ ਹੈ ਤੇ ਸ਼ਾਰਟੇਜ ਦੀ ਗੱਲ ਵੀ ਕੋਈ ਨਹੀਂ ਹੈ। ਤੇ ਉਸ ਤੋਂ ਬਾਅਦ ਮਰੀਮ ਨਵਾਜ਼ ਸਾਹਿਬਾ ਦੇ ਆਰਡਰ ਦੇ ਹਿਸਾਬ ਨਾਲ ਜੋ ਉਹਨਾਂ ਨੇ ਸਾਡੇ ਨਾਲ ਰਿਕੁਐਸਟ ਕੀਤੀ, ਅਸੀਂ ਉਹਨਾਂ ਦੀ ਰਿਕੁਐਸਟ ਦੀ ਐਕਸੈਪਟੈਂਸ ਦੇ ਨਾਲ ਅਸੀਂ ਹੁਣ ਬਾਜ਼ਾਰਾਂ ਵਿੱਚ ਵੈਸੇ ਵੀ 5.5 ਰੁਪਏ ਕਿਲੋ ਆਟਾ ਸਸਤਾ ਦੇ ਰਹੇ ਹਾਂ। ਜੋ ਕੀਮਤ ਸਾਡੀ ਤੈਅ ਹੈ ਗਵਰਨਮੈਂਟ ਨਾਲ 905 ਰੁਪਏ ਦਾ 10 ਕਿਲੋ ਥੈਲਾ, ਅਸੀਂ ਰਮਜ਼ਾਨ ਬਾਜ਼ਾਰਾਂ ਵਿੱਚ ਬਗੈਰ ਕਿਸੇ ਸਬਸਿਡੀ ਤੋਂ, ਬਗੈਰ ਕਿਸੇ ਸਸਤੀ ਗੰਦਮ ਤੋਂ ਆਪਣੀ ਜੇਬੋਂ 850 ਰੁਪਏ ਦਾ ਇਸ ਵਕਤ ਆਟਾ ਮੁਹੱਈਆ ਕਰ ਰਹੇ ਹਾਂ ਤੇ ਜਿਸ ਦੇ ਵਿੱਚ ਕਿਸੇ ਕਿਸਮ ਦੀ ਨਾ ਕੋਈ ਕੁਆਲਿਟੀ ਦੀ ਸ਼ਿਕਾਇਤ ਹੈ, ਨਾ ਕੋਈ ਵਜ਼ਨ ਦੀ ਸ਼ਿਕਾਇਤ ਹੈ ਤੇ ਨਾ ਉਹਦੀ ਕੋਈ ਸਪਲਾਈ ਦੀ ਸ਼ਿਕਾਇਤ ਹੈ। ਤੇ ਅੱਲਾਹ ਦੇ ਹੁਕਮ ਨਾਲ ਆਟੇ ਦੀ ਤਰਫੋਂ ਤੁਹਾਨੂੰ ਕੋਈ ਪੂਰੀ ਕੌਮ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਤੇ ਨਾ ਪਰੇਸ਼ਾਨ ਹੋਣ ਦੀ ਲੋੜ ਹੈ। ਰਮਜ਼ਾਨ ਵੀ ਸਹੀ ਗੁਜ਼ਰੇਗਾ ਤੇ ਰਮਜ਼ਾਨ ਤੋਂ ਬਾਅਦ ਜੀ ਕੀਮਤਾਂ ਬਿਹਤਰ ਹੋਣਗੀਆਂ, ਵਧਣਗੀਆਂ। ਇਹ ਤੇ ਹਾਫਿਜ਼ ਅਹਿਮਦ ਕਹਿੰਦਾ ਤੁਹਾਡੇ ਨਾਲ ਹੁਣ ਅਗਲੇ ਮੌਕੇ 'ਤੇ ਸਵਾਲ ਕਰਾਂਗਾ ਨਾ ਕਿ ਮਾਜ਼ੀ ਦੇ ਵਿੱਚ ਕਿਉਂ ਵਧੀਆਂ ਰਹੀਆਂ ਨੇ, ਮਾਜ਼ੀ ਦਾ ਵੀ ਹਿਸਾਬ ਦੇਣਾ ਪੈਂਦਾ ਹੁੰਦਾ ਨਾ ਸਾਰਿਆਂ ਨੂੰ। ਤੇ ਰੋਜ਼ੇ ਦੇ ਮੁੱਕ ਚੱਲੇ, ਅੱਲਾ ਖੈਰ ਕਰੇ, ਰੋਜ਼ੇ ਦੇ ਮੁੱਕ ਚੱਲੇ ਨੇ ਨਾ, ਜਦੋਂ ਪਹਿਲਾ ਰੋਜ਼ਾ ਆ ਗਿਆ ਤਾਂ ਅੱਲਾ ਜ਼ਿੰਦਗੀ ਹਯਾਤੀ ਦੇਵੇ ਤਾਂ ਮੁੱਕ ਹੀ ਜਾਣੇ ਨੇ। ਤੇ ਰੋਜ਼ਿਆਂ ਤੋਂ ਬਾਅਦ ਤੁਸੀਂ ਆਵਾਮ ਨਾਲ ਕੀ ਕਰਨਾ ਹੈ ਫਲੋਰ ਮਿਲਾਂ ਵਾਲਿਆਂ ਨੇ? ਅੱਛਾ ਮੀਆਂ ਫੈਸਲ ਮਜੀਦ ਸਾਹਿਬ, ਇਸ ਟਾਈਮ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸ਼ੋਰ ਹੈ ਉਹ ਹੈ ਫਲਾਂ ਦਾ, ਔਰ ਫਲ ਵੀ 3, ਕੇਲਾ, ਸੇਬ, ਅਮਰੂਦ। ਔਰ ਇਹ ਹਕੀਕਤ ਹੈ, ਤੁਸੀਂ ਜੋ ਮਰਜ਼ੀ ਕਹੋ, ਲੇਕਿਨ ਅਸੀਂ ਖੁਦ ਵੀ ਮੰਡੀ, ਤੁਹਾਡੀ ਮੰਡੀ ਵੀ ਵਿਜ਼ਿਟ ਕਰਕੇ ਆਏ, ਬਾਕੀ ਵੀ ਦੇਖੀਆਂ ਨੇ ਲਾਹੌਰ ਦੀਆਂ, ਔਰ ਬਾਕੀ ਪੰਜਾਬ ਦੀ ਵੀ ਖੈਰ ਖਬਰ ਲੈ ਰਹੇ ਹਾਂ। ਤੇ ਇਹ ਤਿੰਨੋਂ ਆਈਟਮਾਂ ਜਿਨ੍ਹਾਂ ਨੂੰ ਕਿ ਫਰੂਟ ਚਾਟ ਆਈਟਮ ਕਿਹਾ ਜਾਂਦਾ ਹੈ, ਇਹਨਾਂ ਦੀ ਕੀਮਤਾਂ ਤੇ ਪਹਿਲੇ ਰੋਜ਼ੇ ਤੋਂ ਹੀ, ਬਲਕਿ ਇੱਕ ਦਿਨ ਪਹਿਲੇ ਜਿਹੜਾ ਹੈ ਨਾ, ਉਹ ਅਸਮਾਨ ਤੇ ਪਹੁੰਚ ਗਈਆਂ ਸਨ। ਹਜੇ ਤੇ ਇੰਨਾ ਉੱਚਾ ਅਸਮਾਨ ਤੇ ਸਾਡੀ ਸੀਐਮ ਸਾਹਿਬਾ ਦਾ ਨਵਾਂ ਜਹਾਜ਼ ਨਹੀਂ ਪਹੁੰਚਿਆ ਜਿੰਨਾ ਤੁਸੀਂ ਕੀਮਤਾਂ ਪਹੁੰਚਾਤੀਆਂ ਨੇ। बिस्मिल्लाहिर्रहमानिर्रहीम, बहुत शुक्रिया। अच्छा, इसमें दो चीज़ें पंजाबी गल करें, साडा पेड़ा है और वैसे उर्दू भी साडी अपनी माँ बोली है तो पंजाबी अपनी माँ बोली है। सब्जियां इस दफ़ा तुसी वेखो, आलू 20 रुपए 18 रुपए केजी है, प्याज 60 रुपए है, फिर टिंडियां 50 रुपए केजी ने। ਤੇ ਇਹ ਪਿਛਲੇ ਸਾਲਾਂ ਦੇ ਵਿੱਚ ਟਮਾਟਰ, ਪਿਆਜ਼, ਆਲੂ ਉਹਦੇ ਉੱਤੇ ਸ਼ੋਰ ਹੁੰਦਾ ਸੀ ਕਿ ਇਹਦਾ ਰੇਟ ਬਹੁਤ ਜ਼ਿਆਦਾ, ਲੇਕਿਨ ਇਸ ਦਫਾ ਫਸਲ ਅੱਛੀ ਹੋਈ ਹੈ ਤੇ ਇਹਨਾਂ ਦੇ ਰੇਟ ਨਾਰਮਲ ਨੇ। ਸੇਬ ਦੇ ਹਵਾਲੇ ਨਾਲ, ਸੇਬ ਸਾਡਾ ਬਲੋਚਿਸਤਾਨ 'ਚ ਹੈ ਨਹੀਂ, ਇਹ ਅਸੀਂ ਇੰਪੋਰਟ ਕਰ ਰਹੇ ਹਾਂ ਈਰਾਨ ਤੋਂ। ਤੇ ਤੁਹਾਡੇ ਇਲਮ ਜੀ ਹੈ ਸਾਰਿਆਂ ਦੇ ਕਿ ਤੁਰਖਮ ਬਾਰਡਰ ਬੰਦ ਹੈ, ਉਹਦੀ ਵਜ੍ਹਾ ਤੋਂ ਮਸਾਇਲ ਆ ਰਹੇ ਨੇ। ਤੇ ਪਿੱਛੋਂ ਜਦੋਂ ਦੂਸਰੇ ਮੁਲਕ ਤੋਂ ਕੋਈ ਚੀਜ਼ ਅਸੀਂ ਇੰਪੋਰਟ ਕਰਨੇ ਆ ਤੇ ਉਸ ਮੁਲਕ ਦਾ ਜਿਹੜਾ ਰੇਟ ਹੈ ਨਾ ਉਹ ਵੀ ਕਾਊਂਟ ਕਰਦਾ ਹੈ, ਫਿਰ ਉਹਦੇ ਉੱਤੇ ਆ ਕੇ ਐਕਸਪੈਂਸ ਤੇ ਖਰਚੇ। ਇਸ ਵਜ੍ਹਾ ਤੋਂ ਸੇਬ ਦੀ ਪ੍ਰੋਬਲਮ ਇਸ ਦਫਾ ਹੈ। ਕੇਲੇ ਦੇ ਵਾਲੇ ਨਾਲ ਸਾਡੀ ਸਪਲਾਈ ਚੇਨ ਹੁਣ ਬਿਹਤਰ ਹੋ ਗਈ ਹੈ ਤੇ ਇਨਸ਼ਾਅੱਲਾ ਕੱਲ ਜਾਂ ਪਰਸੋਂ ਤੱਕ ਕੇਲੇ ਦਾ ਵੀ ਰੇਟ ਨਾਰਮਲ ਹੋ ਜਾਏਗਾ। ਤੇ ਇਹ ਦੱਸੋ ਮੀਆਂ ਸਾਹਿਬ ਕਿ ਜਿਹੜਾ ਸਪਲਾਈ ਚੇਨ ਦੀ ਗੱਲ ਕਰੋ, ਜਿਹੜੀ ਸਪਲਾਈ ਚੇਨ ਹੁਣ ਠੀਕ ਕਰਨ ਲੱਗੇ ਹੋ, ਇਹ ਰੋਜ਼ਿਆਂ ਤੋਂ 5 ਦਿਨ ਪਹਿਲੇ ਕਿਉਂ ਠੀਕ ਹੋ ਜਾਂਦੀ ਹੁੰਦੀ? ਕਿਆ ਆੜਤੀਆਂ ਨੇ ਵੀ ਜਿਹੜਾ ਮੰਡੀਆਂ ਦੇ ਵਿੱਚ ਪਹਿਲੇ 5 ਰੋਜ਼ੇ ਜਿਹੜੇ ਹੁੰਦਾ ਹੈ ਉਹ ਦਿਹਾੜੀ ਲਾਣੀ ਹੁੰਦੀ ਹੈ? ਨਹੀਂ, ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਬੇਸਿਕਲੀ ਆੜਤੀ ਜਿਹੜਾ ਮਸਲਾ ਤੇ ਹੀ ਹੈ ਨਾ, ਕੋਈ ਆੜਤੀ ਕਾਸ਼ਤਕਾਰ ਨਹੀਂ ਹੈ, ਆੜਤੀ ਕਿਸਾਨ ਨਹੀਂ, ਆੜਤੀ ਸਰਵਿਸ ਪ੍ਰੋਵਾਈਡਰ ਹੈ। ਮੰਡੀ ਦੇ ਵਿੱਚ ਮਾਲ ਆਉਣਾ, ਆੜਤੀ ਨੇ ਉਹਨੂੰ ਸੰਭਾਲਣਾ ਔਰ ਆਵਾਮ ਤੱਕ ਪਹੁੰਚਾਉਣਾ। ਇਹ ਜਿੰਨਾ ਕੰਮ ਹੈ ਇਹ ਪਿੱਛੇ ਤਾਜਰ ਜਾਂ ਜਿਹੜੇ ਮੁਤਲਕਾ ਕਿਸਾਨ ਨੇ ਉਹਨਾਂ ਸਪਲਾਈ ਚੇਨ ਨੂੰ ਬਿਹਤਰ ਕਰਨਾ ਹੁੰਦਾ। ਕਿਉਂਕਿ ਇਹਦੇ ਵਿੱਚ ਕੇਲੇ ਦੇ ਹਵਾਲੇ ਨਾਲ ਗੱਲ ਕਰੀਏ, ਤੁਸੀਂ ਪਹਿਲਾਂ ਗੱਲ ਕੀਤੀ ਕਿ 150 ਰੁਪਇਆ ਮਹਿੰਗਾ ਹੋ ਗਿਆ, ਹਾਲਾਂਕਿ 140 ਰੁਪਏ ਦਾ ਦਰਜਨ ਦਾ ਰੇਟ ਹੈ, 140 ਜਾਂ 50 ਰੁਪਏ। ਕਿੱਥੇ ਦਾ? ਲਾਹੌਰ ਦਾ ਰੇਟ ਲਿਸਟ ਦਾ। ਮੈਂ ਅੱਜ ਸਵੇਰ ਸੈਕਟਰੀ ਫੂਡ ਸੇਫਟੀ ਡਾਕਟਰ ਕਿਰਨ ਖੁਸ਼ੀਦ ਸਾਹਿਬਾ ਤੁਹਾਡੀ ਮੰਡੀ ਗਈ ਹੋਇਆ ਸੀ, ਨਾਲ ਗਿਆ ਹੋਇਆ ਸੀਗਾ, ਉਸ ਤੋਂ ਪਹਿਲੇ ਪ੍ਰੋਗਰਾਮ ਕਰਕੇ ਆਇਆ ਵਾਂ। ਮੰਡੀ ਦੇ ਵਿੱਚ ਜਿਹਨੂੰ ਇੱਕ ਅੱਛਾ ਦਰਜਾ, ਅਵਲ ਦਰਜਾ ਦੋਮ ਦਾ ਕੇਲਾ ਕਿਹਾ ਜਾਂਦਾ ਹੈ, ਉਹ 300 ਤੋਂ ਉੱਤੇ ਵਿਕ ਰਿਹਾ। ਜਿਹੜੀ ਤੁਸੀਂ ਰੇਟ ਦੱਸਦੇ ਪਏ ਨਾ ਸਰਕਾਰੀ ਰੇਟ ਲਿਸਟ ਹੈ, ਜਿਹੜੀ ਆ ਮੇਰੀ ਉਂਗਲ ਦੇ ਬਰਾਬਰ ਜਿਹੜੀ ਕੇਲੀ ਹੈ ਨਾ, ਕੇਲੀ ਉਹ ਮੰਨ ਸਕਦੇ ਹਾਂ 125 150 ਰੁਪਏ।
ਨਹੀਂ ਇਹਦੇ ਵਿੱਚ ਮਸਲਾ ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਟਰਾਂਸਪੋਰਟ ਦੇ ਮਸਲੇ ਆ ਜਾਂਦੇ ਨੇ, ਫਿਰ ਜਦੋਂ ਆਪਣਾ ਚਲਾ ਆ ਕਿਥੋਂ ਰਿਹਾ? ਸਿੰਧੂ ਆ ਰਿਹਾ ਅੱਜ ਕੱਲ੍ਹ। ਸਿੰਧ ਹੈ ਨਾ, ਰਮਜ਼ਾਨ ਦੀ ਵਜ੍ਹਾ ਤੋਂ ਲੇਬਰ ਦੀ ਸ਼ਾਰਟੇਜ ਹੋ ਗਈ, ਇਸ ਵਜ੍ਹਾ ਤੋਂ ਮਸਾਇਲ ਆ ਜਾਂਦੇ ਨੇ। ਅਦਰਵਾਈਜ਼ ਇਹਦੀ ਸਪਲਾਈ ਦੇ ਵਿੱਚ ਕੋਈ ਇਸ਼ੂ ਨਹੀਂ, ਤੇ ਇਨਸ਼ਾਅੱਲਾ ਇਹ 2-4 ਦਿਨ ਦੇ ਵਿੱਚ। ਅਮਰੂਦ ਦੇ ਕੀ ਹਾਲਾਤ ਨੇ? ਜਾਂ ਅਮਰੂਦ ਏਡਾ ਮਹਿੰਗਾ ਕਰਦਾ ਹੈ? ਨਹੀਂ, ਅਮਰੂਦ 150 ਰੁਪਏ ਕੇਜੀ ਆ ਰੇਟ ਲਿਸਟ ਦੇ। ਉਹ ਸਰ ਜਿਹੜੀ ਸਰਕਾਰੀ ਰੇਟ ਲਿਸਟ ਹੈ ਉਹ ਤੇ ਹਕੂਮਤ ਪੰਜਾਬ ਦਾ ਸਭ ਤੋਂ ਵੱਡਾ ਝੂਠ ਹੈ ਮੀਆਂ ਸਾਹਿਬ। ਇਹੀ ਤਾਂ ਲੜਾਈਆਂ ਪਈਆਂ ਹੋਈਆਂ ਨੇ। ਅਸੀਂ ਜਦੋਂ ਵੇਖਿਆ ਸੜਕਾਂ ਦੇ ਉੱਤੇ ਰੇਹੜੀ ਵਾਲਾ ਜਿਹੜਾ ਉਹ ਆਪਣਾ ਸਿਰ ਪਾੜ ਲੈਂਦਾ, ਉਹ ਕਹਿੰਦਾ ਜੀ ਮੈਂ ਮੰਡੀੋਂ ਮਹਿੰਗਾ ਲੈ ਕੇ ਆਇਆ ਵਾਂ, ਰੇਟ ਜਿਹੜੀ ਉਹ ਘੱਟ ਜੀ ਛੱਡੀ ਹੋਈ ਹੈ ਤੇ ਮੈਂ ਕਿੱਥੋਂ ਪੂਰਾ ਕਰਾਂ। ਅੱਛਾ ਅਮਰੂਦ ਜਿਹੜਾ ਹੈ ਬਾਜ਼ਾਰ ਦੇ ਵਿੱਚ, ਮੇਰਾ ਖਿਆਲ ਹੈ ਕਿ ਹਾਫਿਜ਼ ਆਰਫ ਸਾਹਿਬ, ਹਾਫਿਜ਼ ਅਹਿਮਦ ਸਾਹਿਬ ਵੀ ਜ਼ਾਹਿਰ ਗੱਲ ਹੈ ਰੋਜ਼ਾ ਰੱਖਦੇ ਨੇ, ਉਹ 250-300 ਤੋਂ ਘੱਟ ਤੇ ਕਿਤੇ ਵੀ ਨਹੀਂ ਅੱਛਾ ਜਿਹੜਾ ਅਮਰੂਦ ਹੈ। ਲੇਕਿਨ ਇਹੀ ਗੱਲ ਜਿਹੜੀ ਚੱਲ ਰਹੀ ਹੈ, ਹਾਫਿਜ਼ ਆਰਫ ਸਾਹਿਬ ਤੁਸੀਂ ਦੱਸੋ ਕਿ ਚਲੋ ਫਲਾਂ ਵਾਲੇ ਵੀ ਮਾਮਲਾ ਜਿਹੜੇ ਹੈ ਨੇ ਉਹ ਮੀਆਂ ਸਾਹਿਬ ਦੱਸਦੇ ਪਏ ਨੇ ਕਿ ਸ਼ਾਇਦ 2-4 ਦਿਨਾਂ ਠੀਕ ਹੋ ਜਾਣਗੇ। ਆਟਾ ਵੈਸੇ ਇਸ ਟਾਈਮ ਨਾਮਲ ਹੈ, ਉਹਦਾ तमाम ਕ੍ਰੈਡਿਟ ਜਿਹੜੀ ਸ਼ਾਬਾਸ਼ੀ ਹੈ ਉਹ ਮਰੀਮ ਨਵਾਜ਼ ਸਾਹਿਬਾ ਦੀ ਤੋਂ ਦੇਣੀ ਚਾਹੀਦੀ, ਲੇਕਿਨ ਉਹਨਾਂ ਤੋਂ ਜ਼ਿਆਦਾ ਡੀਜੀ ਫੂਡ ਅਮਜਦ ਫੀ ਸਾਹਿਬ ਜਿਹੜੇ ਨੇ ਸ਼ਾਬਾਸ਼ ਦੇ ਮੁਸਤਕ ਨੇ, ਜਿਨ੍ਹਾਂ ਨੇ ਕਿ ਆਟਾ ਮਾਫੀਆ ਨੂੰ ਜਿਹੜਾ ਹੈ ਨਾ ਲਗਾਮ ਪਾਈ ਹੋਈ ਹੈ। ਹੁਣ ਮੈਨੂੰ ਇਹ ਦੱਸੋ ਕਿ ਇਸ ਟਾਈਮ ਘਿਓ, ਚੀਨੀ, ਦਾਲਾਂ ਜਿਹੜੀਆਂ ਕਿ ਜ਼ਿਆਦਾ ਆਈਟਮਾਂ ਚੱਲਦੀਆਂ ਨੇ ਜ਼ਾਹਿਰ ਸਹਿਰੀ ਇਫਤਾਰੀ 'ਚ, ਉਹਨਾਂ ਦੀ ਸਪਲਾਈ ਚੇਨ ਕੀ ਹੈ? ਕਿਆ ਘਿਓ ਕੰਪਨੀਆਂ ਦਾ ਐਲਾਨ ਆਇਆ ਸੀਗਾ ਜੀ ਅਸੀਂ 5-5 ਰੁਪਏ ਕੇ 10-10 ਰੁਪਏ ਕਿਲੋ ਸਸਤਾ ਕਰ ਰਹੇ ਹਾਂ, ਕਿਆ ਵਾਕਈ ਸਸਤਾ ਹੋਇਆ ਵੀ ਹੈ ਕਿ ਸਿਰਫ बढ़ के ही ਮਾਰੀਆਂ ਨੇ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭ ਤੋਂ ਪਹਿਲੇ ਖਰਾਬੀ ਇਹ ਵੇ ਕਿ ਉਹ ਚੀਜ਼ਾਂ ਜਿਨ੍ਹਾਂ ਦੀ ਸਰਕਾਰੀ ਰੇਟ ਲਿਸਟ ਹੁੰਦੀ ਹੈ ਜਾਂ ਨੋਟੀਫਾਈ ਰੇਟ ਜਿਹਨੂੰ ਕਹਿ ਸਕਦੇ ਹੋ ਤੁਸੀਂ, ਉਹ ਹੈ ਵੇ ਸਰਕਾਰੀ ਰੇਟ ਲਿਸਟ। ਸਭ ਤੋਂ ਪਹਿਲਾਂ ਬੁਨਿਆਦੀ ਚੀਜ਼ ਉਹ ਗਲਤ ਹੈ। ਖਾ ਸਬਜ਼ੀਆਂ ਨੇ ਜਾਂ ਫਰੂਟ ਹੈ ਜਾਂ ਦਾਲਾਂ ਦੀਆਂ ਰੇਟ ਲਿਸਟਾਂ ਨੇ। ਇਹਦੀ ਸਜ਼ਾ ਇੱਕ ਆਮ ਸਬਜ਼ੀ ਵਾਲੇ ਨੂੰ ਤਾਂ ਮਿਲਦੀ ਹੈ ਜਾਂ ਇੱਕ ਠੇਲੇ ਵਾਲੇ ਨੂੰ ਮਿਲ ਜਾਂਦੀ ਹੈ, ਦੁਕਾਨਦਾਰ ਨੂੰ ਮਿਲ ਜਾਂਦੀ ਹੈ। ਅਗਰ ਇਹ ਤੁਸੀਂ ਰੇਟ ਲਿਸਟਾਂ ਤੁਸੀਂ ਖੁਦ ਮੰਡੀਆਂ 'ਚ ਜਾਂਦੇ ਹੋ, ਬੜੀ ਨਜ਼ਰ ਹੈ ਤੁਹਾਡੀ ਇਸ ਮਾਮਲੇ 'ਚ, ਤੇ ਕਦੀ ਵੀ ਰੇਟ ਲਿਸਟ ਠੀਕ ਵੇਖੀਏ ਤੁਸੀਂ? ਨਹੀਂ ਵੇਖੀ। ਅਗਰ ਇਹਨੂੰ ਠੀਕ ਕਰਨਾ ਤਾਂ ਮੇਰਾ ਖਿਆਲ ਹੈ ਕਿ ਇੱਕ ਛੋਟੇ ਬਿਜ਼ਨਸਮੈਨ ਨੂੰ ਜਾਂ ਇੱਕ ਛੋਟੇ ਕਾਰੋਬਾਰ ਕਰਨ ਵਾਲੇ ਬੰਦੇ ਨੂੰ ਸਜ਼ਾਵਾਂ ਦੇਣ ਲਈ ਜਾਂ ਉਹਨੂੰ ਜੁਰਮਾਨੇ ਕਰਨ ਲਈ, ਤੇ ਅੱਜ ਕੱਲ੍ਹ ਤੇ 3 ਦਿਨ ਦੁਕਾਨ ਬੰਦ ਕਰੇ ਦੁਕਾਨ, ਇਹ ਸਿਲਸਿਲਾ ਚੱਲ ਰਿਹਾ ਨਾ। ਤੇ ਮੈਂ ਕਹਿੰਦਾ ਕਿ ਅਗਰ ਇਹਨੂੰ ਠੀਕ ਕਰਨਾ ਤਾਂ ਕੋਈ ਇੱਕ ਡੀਸੀ ਟੰਗ ਕੇ ਤੇ ਵੇਖੋ ਨਾ, ਜਿਨ੍ਹਾਂ ਦੀ ਗੁਨਾਹ ਹੈ, ਜਿਨ੍ਹਾਂ ਦੀ ਵਜ੍ਹਾ ਨਾਲ ਜਿਹੜੇ ਵਾਇਲੇਸ਼ਨ ਲੋਕ ਕਰਦੇ ਨੇ, ਤੁਸੀਂ ਅੱਜ ਤੱਕ ਉਹਨਾਂ ਨੂੰ ਪੁੱਛ ਨਹੀਂ ਸਕੇ। ਕਿਉਂ ਨਹੀਂ ਪੁੱਛ ਸਕਦੇ? ਕਿ ਉਹ ਇੱਕ ਦੂਸਰੀ ਕੈਟਾਗਰੀ ਦੇ ਲੋਕ ਨੇ। ਉਹਦੇ ਸਲਮਾ ਭੱਟ ਸਾਹਿਬਾ ਐਡੇ ਦਬੰਗ ਨਾਲ ਜਾਂਦੀਆਂ ਨੇ, ਉਹ ਜੁਰਮਾਨੇ ਵੀ ਕਰਦੀਆਂ ਨੇ। ਲੱਗਦਾ ਤੁਹਾਨੂੰ ਸਲਮਾ ਭੱਟ ਸਾਹਿਬ ਦੀ ਕਾਰਵਾਈਆਂ ਤੁਹਾਨੂੰ ਪਸੰਦ ਨਹੀਂ ਆ ਰਹੀਆਂ ਤੁਹਾਨੂੰ? ਸਰ ਮੈਂ ਵੀ ਇਹੀ ਕਹਿਣਾ ਕਿ ऐसा सिस्टम अज तक क्यों नहीं बना सकी गवर्नमेंट कि एक मिनिस्टर ਨੂੰ खुद जाना पै गया। सिस्टम अज तक ठीक क्यों नहीं है कि ਤੁਹਾਡਾ AC ਉੱਥੇ ਜਾਂਦਾ ਹੈ ਕਰੋੜਾਂ ਦੀ ਗੱਡੀ 'ਚ ਲੈ ਕੇ? ਮੈਂ ਸਮਝਦਾ ਕਿ ਨਾਕਾਮੀ ਹੈ ਇਹ, ਤੁਹਾਡੇ ਮਿਨਿਸਟਰੀ ਦੀ ਵੀ ਨਾਕਾਮੀ ਹੈ, ਤੁਹਾਡੀ ਬਿਊਰੋਕ੍ਰੇਸੀ ਦੀ ਵੀ ਨਾਕਾਮੀ ਹੈ। ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ। ਐਸੇ ਹੀ ਤੁਹਾਡੇ ਹੀ ਚੈਨਲ ਤੇ ਇੱਕ ਦਫਾ ਵਜ਼ੀਰ ਖੁਰਾਕ ਸਨ, ਉਹ ਅੱਜ ਕੱਲ੍ਹ ਤੇ ਨਹੀਂ ਹੈ, ਤੇ ਉਹਨਾਂ ਨੇ ਬੜਾ ਅੱਛਾ ਕਿਹਾ ਸੀ। ਉਹਨਾਂ ਕਿ ਹਾਫਿਜ਼ ਸਾਹਿਬ ਅਸੀਂ ਜਾਨ ਛਡਵਾ ਲਈ, ਆਵਾਮ ਨੂੰ ਕਹਿ ਦਿੱਤਾ ਕਿ ਮਹਿੰਗਾਈ ਦੀ ਜ਼ਿੰਮੇਦਾਰ ਹੈ ਵੇ। ਹਾਲਾਂਕਿ ਮਹਿੰਗਾਈ ਦੀ ਜ਼ਿੰਮੇਦਾਰ ਗੌਰਮੈਂਟ ਦੀਆਂ ਪਾਲਿਸੀਆਂ ਨੇ, ਗੌਰਮੈਂਟ ਦੀ ਨਾਹਲੀ ਹੈ, ਬਿਊਰੋਕ੍ਰੇਸੀ ਦੀ ਨਾਹਲੀ ਹੈ। ਕਿਆ ਅੱਜ ਆਟਾ ਅਗਰ ਸਸਤਾ ਮਿਲ ਰਿਹਾ ਹੈ ਤੇ ਗੌਰਮੈਂਟ ਦੀ ਵਜ੍ਹਾ ਨਾਲ ਮਿਲ ਰਿਹਾ? ਨਹੀਂ, ਮਿਲ ਆਨਰ ਨੇ ਆਪਣੇ ਪੱਲੇ ਤੋਂ ਇਹ ਆਟਾ ਲਗਾਇਆ। ਅਸੀਂ ਜਿਹੜੀ ਇੱਕ ਤੁਸੀਂ ਬੜੀ ਅੱਛੀ ਗੱਲ ਕੀਤੀ ਸੀ ਕਿ ਪੂਰੀ ਦੁਨੀਆ 'ਚ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਉਹਨਾਂ ਦੇ ਤਿਉਹਾਰ ਆਉਂਦੇ ਨੇ ਤੇ ਉਹਨਾਂ ਦੇ ਰੇਟ ਘੱਟ ਹੋ ਜਾਂਦੇ ਨੇ। ਮੈਂ ਐਸੇ ਚੀਜ਼ ਨੂੰ ਵੇਖਿਆ, ਮੈਨੂੰ ਬੜੀ ਤਕਲੀਫ ਹੁੰਦੀ ਸੀ ਕਿ ਯਾਰ ਅਸੀਂ ਕਿਉਂ ਨਹੀਂ ਕਰ ਸਕਦੇ ਜਾਂ ਚੀਜ਼ਾਂ ਕਰ ਸਕਦੇ। ਮੈਂ ਹਮੇਸ਼ਾ ਗੌਰਮੈਂਟ ਨੂੰ ਕਿਹਾ ਕਿ ਪ੍ਰਾਈਵੇਟ ਸੈਕਟਰ ਦੇ ਨਾਲ ਮਿਲ ਕੇ ਕੰਮ ਕਰੋ, ਗੌਰਮੈਂਟ ਨੂੰ ਅਰਬਾਂ ਰੁਪਇਆ ਲਾਉਣ ਦੀ ਜ਼ਰੂਰਤ ਨਹੀਂ ਹੈ। ਅਰਬਾਂ ਰੁਪਇਆ ਕਿਉਂ ਲੱਗਦਾ ਹੈ ਕਿ ਪਾਲਿਸੀ ਸਾਜ਼ ਜਿਹੜੇ ਤੁਹਾਡੇ ਇਦਾਰੇ ਨੇ ਉਹਨਾਂ 'ਚੋਂ ਹਮੇਸ਼ਾ ਕਮਾਈ ਉਹਨਾਂ ਨੂੰ ਇਸ ਚੀਜ਼ ਤੋਂ ਲੱਭਦੀ ਹੈ ਕਿ ਜਿਸ ਤਰ੍ਹਾਂ ਪਾਲਿਸੀਆਂ ਬਣਾਉਂਦੇ ਨੇ, ਉਹ ਪਾਲਿਸੀਆਂ ਬਣਾਉਂਦੇ ਜਿਹੜੇ ਆਵਾਮ ਦੇ ਖਿਲਾਫ ਹੁੰਦੀਆਂ ਨੇ, ਆਵਾਮ ਦੇ ਹੱਕ 'ਚ ਨਹੀਂ ਹੁੰਦੀਆਂ। ਆਵਾਮ ਨੂੰ ਫੈਸਿਲਿਟੇਟ ਨਾਮ ਤੇ ਦਿੱਤਾ ਜਾਂਦਾ ਹੈ, ਛਾਪੇ ਮਾਰੇ ਜਾਂਦੇ ਨੇ, ਦੁਕਾਨਾਂ ਸੀਲ ਕੀਤੀਆਂ ਜਾਂਦੀਆਂ ਨੇ, ਜੁਰਮਾਨੇ ਕੀਤੇ ਜਾਂਦੇ ਨੇ। ਉਹ ਲੋਕ ਜੁਰਮਾਨੇ ਕਰ ਰਹੇ ਨੇ ਜਿਹੜੇ ਵਾਇਲੇਸ਼ਨ ਦੇ ਖੁਦ ਇਹਦੇ ਗੁਨਾਹਗਾਰ ਨੇ। ਕਿਆ ਡੀਸੀ ਨੂੰ ਨਹੀਂ ਪਤਾ ਕਿ 410 ਰੁਪਏ ਕਿਲੋ ਦਾਲ ਪੂਰੇ ਪੰਜਾਬ 'ਚ ਹੈ? ਨਹੀਂ ਹੈ। ਔਰ 100% ਡੀਸੀ ਸਾਹਿਬ ਨੂੰ ਪਤਾ ਹੈ, ਚੀਫ ਸੈਕਟਰੀ ਸਾਹਿਬ ਨੂੰ ਵੀ ਪਤਾ ਹੋਏਗਾ। ਤੁਸੀਂ 410 ਰੁਪਏ ਦਾਲ ਰੱਖ ਕੇ ਤੇ ਉੱਤੇ ਜੁਰਮਾਨੇ ਕਰੋਗੇ 560 ਰੁਪਏ ਦਾਲ ਦੇ। ਤੇ ਅਗਰ ਜੋ ਕਿਸੇ ਬਿਜ਼ਨਸਮੈਨ ਦਾ ਕਸੂਰ ਹੈ ਫਿਰ ਤੁਹਾਨੂੰ ਠੀਕ ਕੀਤਾ ਜਾ ਸਕਦਾ, ਉਹਦਾ ਮੈਕੈਨਿਜ਼ਮ ਬਣਾਇਆ ਜਾ ਸਕਦਾ। ਤੁਸੀਂ ਮੈਕੈਨਿਜ਼ਮ ਬਣਾਉਣ ਦੇ ਕਾਬਲ ਨਹੀਂ ਹੈ, ਰੇਟ ਡਿਸਾਈਡ ਕਰਨ ਦੇ ਕਾਬਲ ਨਹੀਂ ਹੈ ਤੁਸੀਂ, ਤੇ ਫਿਰ ਇਹਦਾ ਮਤਲਬ ਕਿ ਸਜ਼ਾ ਤੁਸੀਂ ਉਹਨਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ। ਇਹ ਬਿਲਕੁਲ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਤੁਸੀਂ ਗੈਰ ਮੁਲਕੀ ਇੱਕ ਪਾਲਿਸੀ ਲੈ ਕੇ
ਇਸ ਮੁਲਕ ਦੇ ਉੱਤੇ ਨਾਫਜ਼ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਮੈਂ ਤੇ ਇਸ ਤੋਂ ਪਹਿਲਾਂ ਹੀ ਬੜੀ ਦਫਾ ਕਿਹਾ ਕਿ ਤੁਹਾਨੂੰ ਸ਼ਾਇਦ ਇੰਡੀਆ ਇਸਰਾਈਲ ਕੋਲ ਇੰਨਾ ਖਤਰਾ ਨਹੀਂ ਹੈ ਜਿੰਨੀ ਤੁਹਾਡੀ ਆਪਣੀ ਇੰਤਜ਼ਾਮੀਆ ਕੋਲੋਂ ਖਤਰਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਇੰਤਜ਼ਾਮੀਆ ਸਮਝਦੀ ਹੋਈ ਕਿ ਮੁਲਕ ਸਾਡਾ ਹੈ, ਆਵਾਮ ਸਾਡੀ ਹੈ। ਅਸੀਂ ਤਾਂ ਲੋਕ ਹਨ ਕਿ ਸਾਡੇ ਕੋਲ ਕੋਈ ਨੈਸ਼ਨੈਲਿਟੀ ਹੋਲਡਰ ਨਹੀਂ ਹੈ। ਛੋਟੇ ਲੋਕ ਜਿਹੜੇ ਛੋਟਾ ਬਿਜ਼ਨਸ ਕਰ ਰਹੇ ਨੇ, ਲੋਕ ਤੇ ਛੋਟੇ ਨਹੀਂ ਹੁੰਦੇ, ਬਿਜ਼ਨਸ ਛੋਟੇ ਹੁੰਦੇ ਨੇ, ਉਹ ਲੋਕ ਕਦੀ ਵੀ ਨਹੀਂ ਕਿਧਰੇ ਜਾ ਸਕਦੇ, ਇਸ ਮੁਲਕ 'ਚ ਰਹਿਣਾ, ਉਹਨਾਂ ਦਾ ਮਰਨਾ ਜੀਣਾ ਸਾਰਾ ਕੁਝ। ਹੁਣ ਇਹਦੇ ਤੇ ਉਹ ਚੀਜ਼ ਜਿਹੜੇ ਖੁਦ ਲੋਕ ਰੇਟ ਕਰਵਾਉਂਦੇ ਨੇ, ਖੁਦ ਉਹਦੇ ਤੇ ਇੰਪਲੀਮੈਂਟ ਕਰਵਾਉਂਦੇ ਨੇ, ਐਸਾ ਮੁਮਕਿਨ ਹੀ ਨਹੀਂ ਹੋ ਸਕਦਾ। ਕਦੀ ਐਸਾ ਹੋਇਆ ਕਿ ਹੋਲਸੇਲ ਮਾਰਕੀਟ ਰੇਟ, ਮੰਡੀ ਦੇ ਰੇਟ, ਮੀਆਂ ਸਾਹਿਬ ਨਾਲ ਬੈਠੇ ਹੋਏ ਨੇ, ਇਹਨਾਂ ਨੇ ਪੁੱਛੋ ਹਕੀਕਤ ਐਸਾ ਹੈ ਕਿ ਕੋਈ ਰੇਟ ਜਿਹੜਾ ਰੇਟ ਲਿਸਟ ਇਹਨਾਂ ਦੀ ਹੈ, ਕਿਆ ਇੱਕ ਨੰਬਰ ਹੈ? ਨਹੀਂ ਹੈ। ਤੇ ਕਿਆ ਅੱਜ ਤੱਕ ਕਿਸੇ ਨੇ ਪੁੱਛਿਆ ਡੀਸੀ ਸਾਹਿਬ ਨੂੰ ਕਿ ਸਿਰਫ ਤੁਸੀਂ ਆਪਣੀ ਕਾਰਕਰਦਗੀ ਦਿਖਾਉਣ ਲੱਗੇ, ਆਪਣੀ ਨੌਕਰੀਆਂ ਪੱਕੀਆਂ ਕਰਨ ਲਈ, ਖਾਹ ਉਹ ਮਿਨਿਸਟਰ ਨੇ, ਖਾਹ ਉਹ ਬਿਊਰੋਕ੍ਰੇਸੀ ਹੈ, ਸਿਰਫ ਆਪਣੀਆਂ ਨੌਕਰੀਆਂ ਪੱਕੀਆਂ ਕਰਨ ਲਈ ਇਹ ਕੰਮ ਕੀਤੇ ਜਾ ਰਹੇ ਨੇ। ਅਗਰ ਤੁਸੀਂ ਇਹ ਕੰਮ ਨੂੰ ਵੇਖਣਾ ਹੈ ਤੇ ਤੁਸੀਂ ਮਹਿਕਮਾ ਫੂਡ ਦੇ ਡੀਜੀ ਨੂੰ ਵੇਖ ਲਵੋ, ਸਾਲ ਤੋਂ ਖਰਾਬੀਆਂ ਕੀਤੀਆਂ, ਅੱਜ ਉਸ ਬੰਦੇ ਨੇ ਠੀਕ ਕਰ ਲਿੱਤਾ ਕਿਉਂਕਿ ਉਹ ਠੀਕ ਕਰਨਾ ਚਾਹੁੰਦਾ ਸੀ। ਇਹ ਬਿਊਰੋਕ੍ਰੇਸੀ ਠੀਕ ਨਹੀਂ ਕਰਨਾ ਚਾਹੁੰਦੀ। ਡੀਸੀ ਹਰ ਰੋਜ਼ ਮੀਟਿੰਗ ਲੈ ਰਿਹਾ ਹੈ ਮੈਜਿਸਟ੍ਰੇਟਾਂ ਦੀ। ਮੈਜਿਸਟ੍ਰੇਟੀ ਨਿਜ਼ਾਮ ਇੰਨਾ ਹੀ ਚੰਗਾ ਹੁੰਦਾ ਤੇ 120 ਵਾਲੀ ਦਾਲ 240 ਕਿਉਂ ਹੋਈ ਹੈ? ਕਿਸੇ ਨੇ ਪੁੱਛਿਆ ਕਿ 120 वाली दाल 240 रुपए क्यों हुई? सिर्फ यह दिखाने लिए कि मीडिया सानू पुछदा आके हमने ऊपर हिसाब देना होता है, हमें पूछा जाता है तो उहदे लई की कीता जाएगा कि 560 वाली दाल का रेट 410 किया जाएगा। एक शहर एक डिस्ट्रिक्ट 410 रेट है, एक जी 450 क्यों है या 380 क्यों है? पूरे पंजाब सिर्फ एक कैरेज का फर्क पैंदा है, 1 रुपया कुछ पैसे। ਜਿਹੜਾ ਮੈਕੈਨਿਜ਼ਮ ਅਸੀਂ ਬਣਾ ਕੇ ਦਿੱਤਾ ਹੈ, ਮੋਹਸਿਨ ਨਕਵੀ ਸਾਹਿਬ ਦਾ ਬਹੁਤ ਸ਼ੁਕਰੀਆ ਅਦਾ ਕਰਾਂਗਾ। ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਲੇਕਿਨ ਉਸ ਤੋਂ ਬਾਅਦ ਸਿਆਸੀ ਹਕੂਮਤ ਨੇ ਇਹਦੇ ਤੇ ਕੋਈ ਅਮਲ ਦਰਾਮਦ ਨਹੀਂ ਕੀਤਾ। ਉਹਦੇ ਤੇ ਪੂਰੇ ਪੰਜਾਬ 'ਚ ਤੁਸੀਂ ਇੱਕ ਰੇਟ ਰੱਖ ਸਕਦੇ ਹੋ। ਅੱਲਾਹ ਤਾਲਾ ਮੋਹਸਿਨ ਨਕਵੀ ਸਾਹਿਬ ਦੀ ਖੈਰ ਕਰੇ। ਅੱਜ ਕੱਲ੍ਹ ਅਲੀ ਇਬਨ ਗੰਡਾਪੁਰ ਸਾਹਿਬ ਬੜੀ ਤਾਰੀਫਾਂ ਕਰ ਰਹੇ ਨੇ ਉਹਨਾਂ ਦੀਆਂ। ਤੁਸੀਂ ਵੀ ਅੱਜ ਜਿਹੜਾ ਸਾਰਾ ਕ੍ਰੈਡਿਟ ਮੋਹਸਿਨ ਨਕਵੀ ਸਾਹਿਬ ਨੂੰ ਦੇਤਾ ਕਿਤੇ ਸਾਡੀ ਸੀਐਮ ਸਾਹਿਬਾ ਜਿਹੜੀ ਪੰਜਾਬ ਦੀ ਮਾਂ ਨੇ ਨਾਰਾਜ਼ ਹੀ ਨਾ ਹੋ ਜਾਣ। ਲੇਕਿਨ ਮਹਿੰਗਾਈ ਦੀ ਵਜੂਹਾਤ ਤੇ ਮਜ਼ੀਦ ਕੀ ਵਜੂਹਾਤ ਨੇ, ਔਰ ਜਿਸ ਤਰ੍ਹਾਂ ਗੱਲ ਕੀਤੀ ਹੈ ਆਰਫ ਸਾਹਿਬ ਨੇ ਕਿ ਕੋਈ ਬੰਦਾ ਛੋਟਾ ਵੱਡਾ ਨਹੀਂ ਹੁੰਦਾ, ਕਾਰੋਬਾਰ ਛੋਟਾ ਵੱਡਾ ਹੁੰਦਾ ਹੈ। ਅੱਲਾਹ ਬਖਸ਼ੇ ਸਾਡੇ ਇੱਕ ਦੋਸਤ ਹੁੰਦੇ ਸਨ, ਉਹ ਬੜਾ ਅੱਛਾ ਕੰਮ ਕਰਦੇ ਸਨ, ਲੇਕਿਨ ਬਾਅਦ 'ਚ ਉਹਨਾਂ ਨੇ ਫਲੋਰ ਮਿਲਾਂ ਨੂੰ ਕਿਸੇ ਨੂੰ ਛੋਟੀ ਕਿਸੇ ਨੂੰ ਵੱਡਾ ਕਹਿਣਾ ਸ਼ੁਰੂ ਕਰਤਾ। ਇਹ ਸਾਰੀ ਖਰਾਬੀਆਂ ਦੀ ਜੜ ਕੀ ਹੈ ਤੇ ਮੁਸ਼ਕਿਲ ਹੱਲ ਕੀ ਹੈ, ਇਹ ਤੇ ਗੱਲ ਕਰਾਂਗੇ ਛੋਟੀ ਬ੍ਰੇਕ ਤੋਂ ਬਾਅਦ।